ਬਾਬਾ ਫਰੀਦੁੱਦੀਨ ਮਸਊਦ ਗੰਜਸ਼ਕਰ ਕਦੋਂ ਤੇ ਕਿੱਥੇ ਪੈਦਾ ਹੋਏ? ਇਸ ਦੇ ਜਵਾਬ ਵਿੱਚ ਤੁਸੀਂ 1188 ਨੂੰ ਪਿੰਡ ਕੋਠੇਵਾਲ। ਬਾਬਾ ਫਰੀਦੁੱਦੀਨ ਮਸਊਦ ਗੰਜਸ਼ਕਰ ਦੇ ਮੁਰਸ਼ਦ ਦਾ ਨਾਂ ਕੀ ਸੀ? ਉਹਨਾਂ ਦੇ ਮੁਰਸ਼ਦ ਦਾ ਨਾਂ ਹਜ਼ਰਤ ਬਖਤਿਆਰ ਕਾਕੀ ਰਹਿਮਤੁल्लाह ਅਲੈਹ ਹੈ। ਬਾਬਾ ਫਰੀਦੁੱਦੀਨ ਗੰਜਸ਼ਕਰ ਹੋਰਾਂ ਦਾ ਕਲਾਮ ਕਿਹੜੇ ਮਜ਼ਹਬ ਦੀ ਮੁਕੱਦਸ ਕਿਤਾਬ ਵਿੱਚ ਮਿਲਦਾ ਹੈ? ਸਿੱਖਾਂ ਦੀ ਮੁਕੱਦਸ ਕਿਤਾਬ ਗ੍ਰੰਥ ਸਾਹਿਬ ਵਿੱਚ। ਬਾਬਾ ਫਰੀਦੁੱਦੀਨ ਮਸਊਦ ਗੰਜਸ਼ਕਰ ਹੋਰਾਂ ਕਿਹੜੀ ਸਿਨਫ ਵਿੱਚ ਸ਼ਾਇਰੀ ਕੀਤੀ? ਬਾਬਾ ਫਰੀਦ ਨੇ ਸ਼ਲੋਕ ਯਾਨੀ ਬਜ਼ੁਰਗਾਂ ਦਾ ਕਲਾਮ ਰਾਹੀਂ ਸ਼ਾਇਰੀ ਕੀਤੀ। ਹਜ਼ਰਤ ਨਿਜ਼ਾਮੁੱਦੀਨ ਔਲੀਆ ਦਾ ਬਾਬਾ ਜੀ ਨਾਲ ਕੀ ਰਿਸ਼ਤਾ ਸੀ? ਪੀਰ ਤੇ ਮੁਰੀਦ ਦਾ ਤੇ ਖਲੀਫੇ ਤੇ ਮੁਰੀਦ ਪੀਰ ਦਾ ਵੀ। ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀ ਤੋਂ ਕੀ ਮੁਰਾਦ ਹੈ? ਇਸ ਤੋਂ ਬਾਬਾ ਜੀ ਸਬਰ ਤੇ ਸ਼ੁਕਰ ਕਰਨਾ ਮੁਰਾਦ ਲੈਂਦੇ ਨੇ। ਬਾਬਾ ਜੀ ਦਾ ਉਰਸ ਕਿਹੜੇ ਇਸਲਾਮੀ ਮਹੀਨੇ ਤੇ ਕਦੋਂ ਹੁੰਦਾ ਹੈ? ਬਾਬਾ ਜੀ ਦਾ ਉਰਸ ਇਸਲਾਮੀ ਮਹੀਨੇ ਮੁਹਰਮ ਉਲ ਹਰਾਮ ਵਿੱਚ 5 ਤੋਂ ਸ਼ੁਰੂ ਹੋ ਕੇ 10 ਤਰੀਕ ਤੱਕ ਜਾਂਦਾ ਹੈ। ਆਖਿਆ ਬਾਬਾ ਫਰੀਦ ਕਿਸ ਸੋਧਣਹਾਰ ਦੀ ਕਿਤਾਬ ਹੈ? ਇਹ ਮੁਹੰਮਦ ਆਸਫ ਖਾਨ ਦੀ ਕਿਤਾਬ ਹੈ। ਬਾਬਾ ਫਰੀਦੁੱਦੀਨ ਗੰਜਸ਼ਕਰ ਦਾ ਕਾਜ਼ੀ ਸ਼ੋਏਬ ਨਾਲ ਕੀ ਰਿਸ਼ਤਾ ਸੀ? ਉਹ ਆਪ ਦੇ ਦਾਦਾ ਸਨ ਤੇ ਦਾਦੇ ਪੋਤਰੇ ਦਾ ਤਲਕ ਸੀ। ਜਮਾਲੁੱਦੀਨ ਸੁਲੇਮਾਨ ਕੌਣ ਸਨ? ਜਮਾਲੁੱਦੀਨ ਸੁਲੇਮਾਨ ਆਪ ਦੇ ਵਾਲਿਦੇ ਮੁਹਤਰਮ ਸਨ। ਬਾਬਾ ਜੀ ਦਾ ਕਲਾਮ ਕਿਸ ਗੁਰੂ ਨੇ ਗ੍ਰੰਥ ਸਾਹਿਬ ਵਿੱਚ ਤਰਤੀਬ ਦਿੱਤਾ? 5ਵੇਂ ਗੁਰੂ ਅਰਜਨ ਦੇਵ ਜੀ ਨੇ। ਗ੍ਰੰਥ ਸਾਹਿਬ ਰਾਹੀਂ ਸਾਡੇ ਤਿਕਰ ਕਿੰਨੇ ਸ਼ਲੋਕ ਪਹੁੰਚੇ ਨੇ? ਗ੍ਰੰਥ ਸਾਹਿਬ ਰਾਹੀਂ ਸਾਡੇ ਤਿਕਰ 118 ਸ਼ਲੋਕ ਪਹੁੰਚੇ ਨੇ। ਤੇ ਬਾਬਾ ਜੀ ਦੇ ਮਰਨ ਤੋਂ ਕਿੰਨੇ ਵਰੇ ਪਹਿਲਾਂ ਗ੍ਰੰਥ ਸਾਹਿਬ ਤਰਤੀਬ ਦਿੱਤੀ? 339 ਵਰੇ ਬਾਅਦ। ਤੇ ਸ਼ਲੋਕ ਤੋਂ ਕੀ ਮੁਰਾਦ ਹੈ? ਸ਼ਲੋਕ ਤੋਂ ਮੁਰਾਦ ਹੈ ਬਾਦਸ਼ਾਹ ਦਾ ਕਲਾਮ, ਫਕੀਰ ਦਾ ਜਹਾਨ, ਸ਼ਾਹ ਦੀ ਦੁਨੀਆ। ਪੰਜਾਬੀ ਜ਼ੁਬਾਨ ਦਾ ਬਾਕਾਇਦਾ ਸ਼ਾਇਰ ਕਿਸ ਨੂੰ ਆਖਿਆ ਜਾਂਦਾ ਹੈ? ਪੰਜਾਬੀ ਜ਼ੁਬਾਨ ਦਾ ਬਾਕਾਇਦਾ ਸ਼ਾਇਰ ਹਜ਼ਰਤ ਬਾਬਾ ਫਰੀਦੁੱਦੀਨ ਮਸਊਦ ਗੰਜਸ਼ਕਰ ਨੂੰ ਆਖਿਆ ਜਾਂਦਾ ਹੈ। ਪੰਜਾਬੀ ਜ਼ੁਬਾਨ ਦਾ ਮੋਢੀ ਸ਼ਾਇਰ ਕੌਣ ਹੈ? ਪੰਜਾਬੀ ਜ਼ੁਬਾਨ ਦਾ ਮੋਢੀ ਸ਼ਾਇਰ ਹਜ਼ਰਤ ਬਾਬਾ ਫਰੀਦੁੱਦੀਨ ਗੰਜਸ਼ਕਰ ਨੇ। ਬਾਬਾ ਜੀ ਦੀ ਵਾਲਦਾ ਦਾ ਕੀ ਨਾਂ ਸੀ? ਬਾਬਾ ਜੀ ਦੀ ਵਾਲਦਾ ਦਾ ਨਾਂ ਕਰਸਮ ਬੀਬੀ ਸੀ। ਬਾਬਾ ਜੀ ਦੇ ਉਸਤਾਦ ਦਾ ਕੀ ਨਾਂ ਸੀ? ਬਾਬਾ ਜੀ ਦੇ ਉਸਤਾਦ ਦਾ ਨਾਂ ਮਿਨਾਜੁੱਦੀਨ ਤਿਰਮਜ਼ੀ ਸੀ। ਉਹਨਾਂ ਕੋਲੋਂ ਆਪਨੇ ਤਾਲੀਮ و ਤਰਬੀਅਤ ਲਈ। ਤੇ ਬਾਬਾ ਜੀ ਨੇ ਕਿਹੜੀ ਕਿਹੜੀ ਜਗ੍ਹਾ ਦੇ ਸਫ਼ਰ ਕੀਤੇ? ਬਾਬਾ ਜੀ ਨੇ ਨਿਸ਼ਾਪੁਰ, ਬਗਦਾਦ, ਬੁਖਾਰਾ, ਮਿਸਰ, ਸ਼ਾਮ ਵਗੈਰਾ ਦੇ ਸਫ਼ਰ ਕੀਤੇ। ਤੇ ਬਾਬਾ ਜੀ ਦਾ ਮੋਇਨੁੱਦੀਨ ਚਿਸ਼ਤੀ ਨਾਲ ਕੀ ਤਲਕ ਹੈ? ਬਾਬਾ ਜੀ ਦਾ ਮੋਇਨੁੱਦੀਨ ਚਿਸ਼ਤੀ ਜਿਹੜੇ ਕਿ ਆਪ ਦੇ ਦਾਦਾ ਮੁਰਸ਼ਦ ਸਨ। ਦਰਿਆਏ ਸਤਲੁਜ ਦੇ ਘਾਟ ਦੇ ਨੇੜੇ ਆਪ ਨੇ ਡੇਰਾ ਲਾਇਆ, ਉਸ ਜਗ੍ਹਾ ਦਾ ਨਾਂ ਕੀ ਹੈ? ਅਜੋਧਨ ਯਾਨੀ ਮੌਜੂਦਾ ਨਾਮ ਪਾਕਪਤਨ ਸ਼ਰੀਫ। ਰਾਹਤੁਲ ਕਲੂਬ ਵਿੱਚ ਕੀ ਹੈ ਜਿਸ ਨੂੰ ਆਪ ਦੇ ਖਲੀਫਾ ਨਿਜ਼ਾਮੁੱਦੀਨ ਔਲੀਆ ਮੁਰਤਬ ਦਿੱਤਾ ਜਾਂ ਤਰਤੀਬ ਦਿੱਤਾ? ਅਰਸ਼ਾਦ ਫਰੀਦ ਨੇ। ਅਰਸ਼ਾਦ ਫਰੀਦ ਦੀ ਦੂਜੀ ਕਿਤਾਬ ਕਿਸ ਨੇ ਤਰਤੀਬ ਦਿੱਤੀ? ਸ਼ੇਖ ਬਦਰੁੱਦੀਨ ਇਸਹਾਕ ਨੇ ਦੂਜੀ ਕਿਤਾਬ ਤਰਤੀਬ ਦਿੱਤੀ। ਬਾਬਾ ਜੀ ਨੇ ਤੀਜੀ ਕਿਤਾਬ ਫਵਾਇਦੁਲ ਸਾਲਕੀਨ ਜਿਹੜੀ ਬਾਬਾ ਜੀ ਨੇ ਖੁਦ ਤਰਤੀਬ ਦਿੱਤੀ ਸੀ, ਉਸ ਵਿੱਚ ਮਲਫੂਜ਼ਾਤੇ ਹਜ਼ਰਤ ਬਖਤਿਆਰ ਕਾਕੀ ਰਹਿਮਤੁल्लाह। ਜੈ ਸ਼੍ਰੀ ਰਾਮ ਗੁਰਮੁਖੀ ਰਸਮੁਲ ਖਤ ਵਿੱਚ ਪਹਿਲੀ ਵਾਰੀ ਗ੍ਰੰਥ ਸਾਹਿਬ ਵਿੱਚੋਂ ਬਾਬਾ ਜੀ ਦਾ ਕਲਾਮ ਅਲੱਗ ਕਰਕੇ ਉਸ ਕਿਤਾਬ ਦਾ ਨਾਂ ਕੀ ਰੱਖਿਆ? ਉਸ ਕਿਤਾਬ ਦਾ ਨਾਂ ਸ਼ਲੋਕੇ ਫਰੀਦ ਰੱਖਿਆ। ਬੋਲ ਫਰੀਦੀ ਕਿਸ ਨੇ ਉਲੱਥਾ ਕੀਤਾ ਫਾਰਸੀ ਰਸਮੁਲ ਖਤ ਵਿੱਚ? ਇਹ ਅਬਦੁਲ ਮਜੀਦ ਭੱਟੀ ਨੇ ਫਾਰਸੀ ਰਸਮੁਲ ਖਤ ਵਿੱਚ ਗੁਰਮੁਖੀ ਤੋਂ ਉਲੱਥਾ ਕੀਤਾ। ਬੋਲ ਫਰੀਦੀ ਕਿਸ ਦੀ ਮੁਰਤਬ ਕੀਤੀ ਹੋਈ ਕਿਤਾਬ ਹੈ? ਬੋਲ ਫਰੀਦੀ ਫਕੀਰ ਮੁਹੰਮਦ ਫਕੀਰ ਹੋਰਾਂ ਦੀ ਤਰਤੀਬ ਦਿੱਤੀ ਹੋਈ ਕਿਤਾਬ ਹੈ। ਕਹਿ ਫਰੀਦ ਦੇ ਸਰਨਾਮੇ ਹੇਠ ਉਰਦੂ ਵਿੱਚ ਕਿਸ ਨੇ ਢਾਲਿਆ? ਸ਼ਰੀਫ ਕੁੰਜਾਈ ਸਾਹਿਬ ਨੇ। मौलवी अब्दुल हक ने अपनी किताब उर्दू की नशो नुमा में सूफिया इकराम का काम विच बाबा जी लई की आख्या?
ਉਹਨਾਂ ਨੂੰ ਉਰਦੂ ਦਾ ਪਹਿਲਾ ਸ਼ਾਇਰ ਆਖਿਆ। ਅਤੇ ਮੁਰਸ਼ਦ ਦੇ ਬਾਅਦ ਉਹਨਾਂ ਨੂੰ ਮੁਰਸ਼ਦ ਦੇ ਹੁਕਮ ਤੋਂ ਅਤੇ ਕੀ ਸ਼ੈਵਾਂ ਦਿੱਤੀਆਂ ਗਈਆਂ ਸਨ, ਆਸਾ, ਖੜਾਵਾਂ ਅਤੇ ਗੁਦੜੀ। ਤੁਹਾਨੂੰ ਇਹ ਮੁਕੰਮਲ ਜਾਣਕਾਰੀ ਤਹਿਕੀਕ ਤੋਂ ਬਾਅਦ ਦਿੱਤੀ ਜਾਂਦੀ ਹੈ। ਅਤੇ ਜੇ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਅਤੇ ਥੱਲੇ ਸਾਡਾ WhatsApp ਨੰਬਰ ਹੈ, ਉਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ WhatsApp ਦੇ ਜ਼ਰੀਏ ਵੀ ਤੁਸੀਂ ਕਰ ਸਕਦੇ ਹੋ।